ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਸੀਂ ਜਦੋਂ ਕੱਲ ਦੇ ਸੈਗਮੈਂਟ 'ਚ ਚੈਂਪੀਅਨਸ ਟਰਾਫੀ ਦੀ ਗੱਲ ਕੀਤੀ ਜੀ, ਤੇ ਜਿੱਥੇ ਅਸੀਂ ਇੰਡੀਅਨ ਮੀਡੀਆ ਔਰ ਉਹਨਾਂ ਦੇ ਉਹ ਬਿਲਕੁਲ ਜਿਹੜੇ ਬੈਠੇ ਹੋਏ ਪੇਡ ਲੋਕ ਔਰ ਵੈਸੇ ਵੀ ਈਗੋ ਮੈਨ ਇੱਕ ਭਰੇ ਹੋਏ ਪੂਰੇ ਬੈਲੂਨ ਫੁੱਲ ਈਗੋ ਦਾ ਉਹਦੇ 'ਚ ਪੰਚਰ ਵੱਜਿਆ ਔਰ ਮੈਂ ਇਹ ਐਕਸਪੈਕਟ ਕਰਦਾ ਸੀ ਕਿ ਵੀ ਇਹ ਹੁਣ ਕੀ ਰਿਐਕਸ਼ਨ ਕਰਨਗੇ। ਪਹਿਲਾਂ ਤਾਂ ਉਹਨਾਂ ਨੇ ਕਸ਼ਮੀਰੀਆਂ ਨੂੰ ਟਾਰਗੇਟ ਕੀਤਾ ਕਿ ਦੇਖੋ ਇਹ ਬਿਲਕੁਲ ਗਦਾਰ ਨੇ ਔਰ ਮੀਰਵਾਇਜ਼ ਉਮਰ ਫਾਰੂਕ ਦੇ ਟਵੀਟ ਨੂੰ ਆਧਾਰ ਬਣਾ ਕੇ ਦੇਖੋ ਇਹ ਤਾਂ ਉਹਨੇ ਕਹਿ ਦਿੱਤਾ ਹੈ ਕਿ ਜੀ ਇਹ ਤਾਂ ਈਦ ਵਰਗਾ ਮਾਹੌਲ ਹੈ, ਆਤਿਸ਼ਬਾਜ਼ੀ ਹੋ ਰਹੀ ਹੈ ਔਰ ਇਹ ਸਾਰੇ ਟ੍ਰੇਟਰ ਨੇ। ਫਿਰ ਇਹਨਾਂ ਨੂੰ ਲੱਗਾ ਕਿ ਵੀ ਇਹ ਨਹੀਂ ਹੈ, ਇਸ ਬਹਾਨੇ ਨਾਲ ਹੁਣ ਜਿੱਥੇ ਪਹਿਲਾਂ ਗਊ ਰਕਸ਼ਕਾਂ ਵੱਲੋਂ ਜਾਂ ਦੂਜੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਕਿ ਵੀ ਇਹਨਾਂ ਨੂੰ ਐਸੀ ਸਜ਼ਾ ਦਿਓ, ਕਿਉਂਕਿ ਆਲਰੇਡੀ ਅਸੀਂ ਕੱਲ ਦੇ ਸੈਗਮੈਂਟ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਯੂਪੀ ਦੇ ਡਿਪਟੀ ਚੀਫ ਮਿਨਿਸਟਰ ਨੇ ਇਹ ਗੱਲ ਕਹੀ ਜਦੋਂ ਕਿ ਉਸ ਨੇ ਜਿਹੜਾ ਹੈ ਉਹ ਕੁਝ ਮੁਸਲਮਾਨਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਇੰਨਾ ਡਰ ਪੈਦਾ ਕਰ ਦਈਏ ਕਿ ਇਹ ਮੁੜ ਕੇ ਇਸ ਪਾਸੇ ਵੱਲ ਦੇਖਣ। ਔਰ ਰਾਜਸਥਾਨ ਦੇ ਵਿੱਚ ਜਿਸ ਨੇ ਇੱਕ ਮੁਸਲਮਾਨ ਐਕਟਿਵਿਸਟ, ਬੇਸ਼ੱਕ ਉਹ CPI ML ਦਾ ਸੀ, ਉਹਨੇ ਆਬਜੈਕਟ ਕੀਤਾ ਕਿ ਤੁਸੀਂ ਬਾਹਰ ਜੰਗਲ ਪਾਣੀ ਗਈਆਂ ਔਰਤਾਂ ਦੀ, ਉਹਨਾਂ ਦੀ ਜਿਹੜੀ ਮੁਸਲਿਮ ਕਮੇਟੀ ਦੇ ਲੋਕ ਨੇ ਉਹ ਪਿਕਚਰਸ ਲੈ ਰਹੇ ਸੀ, ਉਹਨੂੰ ਲਿੰਚ ਕਰ ਦਿੱਤਾ। ਉਹਨੂੰ ਵੀ ਰਾਜਸਥਾਨ ਵਾਲੀ ਨੇ ਕਿਹਾ ਜੀ ਨਹੀਂ ਇਹ ਇਵੇਂ ਨਹੀਂ ਹੈ ਇਵੇਂ। ਪਰ ਮੈਨੂੰ ਇਹ ਸੀ ਕਿ ਵੀ ਇਸ ਦਾ ਫਾਲ ਆਊਟ ਹੋਏਗਾ ਭਾਰਤ ਦੇ ਬਾਕੀ ਹਿੱਸਿਆਂ ਦੇ ਮੁਸਲਮਾਨਾਂ ਤੇ। ਔਰ ਅੱਜ ਜਦੋਂ ਮੈਂ ਇਹ ਖਬਰ ਦੇਖੀ ਮੈਂ ਕਿਹਾ ਵੀ ਇਹ ਗੱਲ ਇਹਨਾਂ ਨੇ ਸ਼ੁਰੂ ਕਰ। ਔਰ ਖਬਰ ਹੈ ਕਿ ਮੱਧ ਪ੍ਰਦੇਸ਼ ਦਾ ਜਿਹੜਾ ਇੱਕ ਬੁਰਹਾਨਪੁਰ ਜ਼ਿਲ੍ਹਾ ਉਸ ਬੁਰਹਾਨਪੁਰ ਜ਼ਿਲ੍ਹੇ 'ਚ ਉਸ ਤੋਂ 20 ਮੀਲ ਦੂਰ ਇੱਕ ਪਿੰਡ ਦੇ ਵਿੱਚ ਉਹਨਾਂ ਨੇ ਪੁਲਿਸ ਨੇ ਛਾਪਾ ਮਾਰ ਕੇ ਜਿਹੜਾ ਉਹ 15 ਜਿਹੜੇ ਮੁਸਲਮਾਨ ਬਹੁਤੇ ਯੰਗਸਟਰਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਜਿਹੜਾ ਹੈ ਉਹ ਮੁਕੱਦਮਾ ਦਰਜ ਕਰ ਦਿੱਤਾ। 15 arrested for sedition in Madhya Pradesh for celebrating Pakistan's Champions Trophy victory। ਉਹਨਾਂ ਨੇ ਕਿਹਾ ਜੀ ਇਹ ਇੱਕ ਪਿੰਡ ਦਾ ਸੁਭਾਸ਼ ਚੰਦਰ ਬੰਦਾ, ਇਹ 24 ਕਿਲੋਮੀਟਰ ਹੈ, ਮੋਹਦ ਪਿੰਡ ਦਾ ਨਾਂ ਹੈ, ਬਰਹਾਨਪੁਰ ਡਿਸਟ੍ਰਿਕਟ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਹੈ। ਔਰ ਇੱਥੋਂ ਦੇ ਇੱਕ ਬੰਦੇ ਨੇ ਪੁਲਿਸ ਦੇ ਕਹਿਣ ਮੁਤਾਬਕ ਇਹ ਕੰਪਲੇਨ ਕੀਤੀ ਕਿ ਜੀ ਇਹ ਜਿਹੜੇ 15 ਮੁਸਲਮਾਨ ਨੌਜਵਾਨ ਨੇ ਇਹ ਜਿਹੜਾ ਪਾਕਿਸਤਾਨ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਸੀ ਔਰ ਉਹਨਾਂ ਨੇ ਜਿਹੜਾ ਪਾਕਿਸਤਾਨ ਦੇ ਹੱਕ ਦੇ ਵਿੱਚ ਨਾਅਰੇ ਲਾਏ, ਪਟਾਕੇ ਚਲਾਏ। ਔਰ ਇਹ ਸਾਰੇ ਚੋਂ ਜਿਹੜਾ ਫੋਲੋਇੰਗ ਦਾ ਕੰਪਲੇਂਟ ਵੀ ਇਨਵੈਸਟੀਗੇਟਡ ਦਾ ਮੈਟਰ ਐਂਡ ਫਾਊਂਡ ਦੈਟ 15 people were involved in it. By Monday late evening we arrested all 15 people, he added. Pathak said 15 people were booked under 120B, punishment for criminal conspiracy, and 124A, sedition of Indian Penal Code. ਹੁਣ ਇਹ ਤੁਸੀਂ ਅੰਦਾਜ਼ਾ ਲਾ ਲਓ ਇਹ ਡੈਮੋਕ੍ਰੇਸੀ ਹੈ। ਪਹਿਲੀ ਗੱਲ ਤਾਂ ਈਵਨ ਇਹ ਵੀ ਝੂਠ ਹੋਏਗਾ, ਕੋਈ ਵੀ ਜੋ ਮਾਹੌਲ ਹਿੰਦੂਤਵੀਆਂ ਨੇ ਬਣਾਇਆ ਹੋਇਆ ਹੈ ਉੱਥੇ ਉਹ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਨੇ ਜਾਂ ਉਹ ਜਿਹੜਾ ਉੱਥੇ ਪਟਾਕੇ ਚਲਾ, ਇਹ ਹੀ ਅਨਥਿੰਕੇਬਲ ਜੀ। ਲੇਕਿਨ ਜਦੋਂ ਤੁਸੀਂ ਹੁਣ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਹੈ ਔਰ ਇਹ ਸਾਬਤ ਕਰਨਾ ਹੈ ਕਿ ਭਾਰਤ ਵਿਚਲੇ ਜਿਹੜੇ 170 ਮਿਲੀਅਨ ਮੁਸਲਮਾਨ ਨੇ, 17 ਕਰੋੜ, ਉਹ ਤਾਂ ਸਾਰੇ ਪਾਕਿਸਤਾਨੀ ਜਿਹੜੇ ਨੇ ਪੈਟਰੀਆਟਸ ਨੇ, ਉਹ ਇੰਡੀਆ ਦੇ ਪੈਟਰੀਆਟ ਨਹੀਂ, ਇੰਡੀਆ ਨਾਲ ਨਹੀਂ ਹੈ ਔਰ ਇਹ ਬਾਹਰਲੇ ਨੇ ਔਰ ਇਹੀ ਰੀਜ਼ਨ ਉਹਨਾਂ ਦੀ ਪਰਸੀਕਿਊਸ਼ਨ ਦਾ। ਸੋ ਗੱਲ ਜਿਹੜੀ ਹੈ ਉਹਨਾਂ ਨੇ ਸ਼ੁਰੂ ਕਰ ਲਈ ਔਰ ਇਹ ਜਿਹੜਾ ਉਹਨਾਂ ਦਾ ਰਿਐਕਸ਼ਨ ਹੈ ਇਸ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਦੀ ਵਿਕਟਰੀ ਦਾ। ਔਰ ਜਦੋਂ ਅਸੀਂ ਇਹਨੇ ਰੋਹ ਦੇਖਦੇ ਹਾਂ ਕਿ ਕਿਵੇਂ ਤੇਜ਼ੀ ਨਾਲ ਸਟੇਟ ਲੈਵਲ ਹੋਏ, ਫੈਡਰਲ ਲੈਵਲ ਹੋਏ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਹੇ। ਔਰ ਇਹ ਜਿਹੜਾ ਮਿਨਿਸਟਰ ਆਫ ਸਟੇਟ ਹੈ ਹਿਊਮਨ ਰਿਸੋਰਸਿਸ ਦਾ, ਰਾਮ ਸ਼ੰਕਰ ਕਥੇਰੀਆ, ਔਰ ਉਹਨੇ ਜਿਹੜਾ ਇੱਕ ਫੰਕਸ਼ਨ ਦੇ ਵਿੱਚ ਪਿਛਲੇ ਕੱਲ੍ਹ ਹੀ ਇਹ ਗੱਲ ਕਹੀ ਹੈ ਕਿ ਵੀ ਇਹ ਜਿਹੜਾ ਸਪੀਕਿੰਗ ਐਟ ਦਾ ਲਖਨਊ ਯੂਨੀਵਰਸਿਟੀ ਯੂਪੀ ਦੇ ਵਿੱਚ ਔਨ ਦਾ ਓਕੇਜ਼ਨ ਆਫ 342nd ਕੋਰੋਨੇਸ਼ਨ ਆਫ ਸ਼ਿਵਾਜੀ ਦੀ ਕੋਰੋਨੇਸ਼ਨ ਦੇ ਮੌਕੇ ਤੇ ਨੇ ਕਥੇਰੀਆ ਨੇ ਕਿਹਾ ਜਿਹੜੀ, ਔਰ ਇਹ ਉਹ ਮਿਨਿਸਟਰੀ ਹੈ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਜਿਹਦੇ ਥੱਲੇ ਐਜੂਕੇਸ਼ਨ ਮਿਨਿਸਟਰੀ ਆਉਂਦੀ ਹੈ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਦੇ ਆਸਕਡ ਮੀ ਸਮ ਪੀਪਲ ਆਰ ਸੇਇੰਗ ਆਰ ਯੂ ਸੈਫਰਨਾਈਜ਼ਿੰਗ ਐਜੂਕੇਸ਼ਨ, ਕਿ ਕੁਛ ਲੋਕ ਕਹਿੰਦੇ ਨੇ ਜੀ ਤੁਸੀਂ ਵਿਦਿਆ ਦਾ, ਐਜੂਕੇਸ਼ਨ ਦਾ ਭਗਵਾਕਰਨ ਕਰ ਰਹੇ ਹੋ। ਆਈ ਐਮ ਸੇਇੰਗ ਦੇਅਰ ਵਿਲ ਬੀ ਸੈਫਰਨਾਈਜੇਸ਼ਨ ਇਨ ਐਜੂਕੇਸ਼ਨ ਐਂਡ ਇਨ ਦਾ ਕੰਟਰੀ। ਕਿ ਮੈਂ ਇਹਦਾ ਜਵਾਬ ਇਹ ਦਿੰਦਾ ਤੁਹਾਨੂੰ ਕਿ ਹਾਂ
ਅਸੀਂ ਐਜੂਕੇਸ਼ਨ ਦਾ ਵੀ ਭਗਵਾਕਰਨ ਕਰਾਂਗੇ ਔਰ ਦੇਸ਼ ਦਾ ਵੀ ਕਰਾਂਗੇ। ਵਟ ਐਵਰ ਇਜ਼ ਗੁੱਡ ਫॉर द ਕੰਟਰੀ ਇਟ ਵਿਲ ਡੈਫੀਨੇਟਲੀ ਟੇਕ ਪਲੇਸ। ਜਿਹੜਾ ਦੇਸ਼ ਲਈ ਚੰਗਾ ਹੈ ਉਹ ਜ਼ਰੂਰ ਹੋਏਗਾ। ਕਾਲ ਇਟ ਸੈਫਰਨਾਈਜੇਸ਼ਨ ਔਰ ਸੰਘਵਾਦ ਇਫ ਯੂ ਵਿਲ, ਇਟ ਇਜ਼ ਗੁੱਡ ਫॉर द ਕੰਟਰੀ ਦੈਨ ਇਟ ਵਿਲ ਡੈਫੀਨੇਟਲੀ ਟੇਕ। ਉਹਨੂੰ ਕਹਿੰਦਾ ਭਾਵੇਂ ਤੁਸੀਂ ਭਗਵਾਕਰਨ ਕਹੋ, ਭਾਵੇਂ ਉਹਨੂੰ ਤੁਸੀਂ ਸੰਘਵਾਦ ਕਹੋ, ਤੇ ਵੀ ਅਸੀਂ ਜਿਹੜਾ ਉਹ ਲਾਗੂ ਕਰਾਂਗੇ। ਫਿਰ ਉਹਨੇ ਕਿਹਾ ਵੀ ਕੈਪਟ ਸਾਇਲੈਂਟ for such a long time and never accused anyone of anything. But today there is such a condition in this country that we need to create a curriculum that increases the reputation and respect for India in the rest of the world. If our children do not learn about Maharana Pratap or Maharaja Shivaji, then who should they learn about? Genghis Khan? ਇਹ ਉਹ ਜਵਾਬ ਦੇ ਰਿਹਾ ਕਿ ਜੀ ਅਸੀਂ ਕਰ ਰਹੇ ਹਾਂ ਭਗਵਾ ਕਰਨ, ਅਸੀਂ ਸੰਘ ਕਰਨ ਵੀ ਕਰ ਰਹੇ ਹਾਂ। ਇਹ ਹੁਣ ਸਾਡਾ ਦੇਸ਼ ਹੈ, ਇੱਥੇ ਅਸੀਂ ਸ਼ਿਵਾਜੀ ਔਰ ਰਾਣਾ ਪ੍ਰਤਾਪ ਪੜ੍ਹਾਉਣਾ, ਕੋਈ ਚੰਗੇਜ਼ ਖਾਨ ਥੋੜੀ ਪੜ੍ਹਾਉਣਾ। ਹੁਣ ਇਹ ਐਜੂਕੇਸ਼ਨ ਦਾ ਮਾਮਲਾ ਆ ਗਿਆ। ਹੁਣ ਆ ਜਾਓ ਦਵਾਈਆਂ ਤੇ, ਔਰ ਇਹ ਵੀ BBC ਦੀ ਸਟੋਰੀ ਹੈ ਕਿ ਹੁਣ ਦਵਾਈਆਂ ਵੀ ਹੋਣਗੀਆਂ ਵੈਜੀਟੇਰੀਅਨ ਹੁਣ। ਔਰ ਇਹ ਖਬਰ ਬੜੀ ਡੀਟੇਲ 'ਚ ਹੈ। ਪਹਿਲਾਂ ਤਾਂ ਮੈਨੂੰ ਵੀ ਲੱਗਾ ਕਿ ਵੀ ਸ਼ਾਇਦ ਇਹ ਕਿਸੇ ਨੇ ਕੋਈ ਹਾਸ ਰਸ ਦਾ ਕੋਈ ਵਿਅੰਗ ਲਿਖਿਆ, ਪਰ ਉਹ ਮੈਂ ਬਾਅਦ 'ਚ ਦੇਖਿਆ ਵੀ ਇਹ ਹੈਲਥ ਮਿਨਿਸਟਰੀ ਨੇ ਪੂਰੀ ਕਮੇਟੀ ਬਣਾਈ ਔਰ ਇਹ ਹੈ ਕਿ ਦਵਾਈਆਂ ਵੀ ਵੈਜੀਟੇਰੀਅਨ ਹੋਣ। ਭਾਰਤ ਦੀ ਹੈਲਥ ਮਿਨਿਸਟਰੀ ਨੇ ਇੱਕ ਇਸ ਬਾਰੇ ਬੜੀ ਡੀਟੇਲ ਇੱਕ ਕਮੇਟੀ ਬਣਾਈ ਹੈ ਔਰ ਜਿਹੜੀ ਸੈਂਟਰ ਦੀ ਹੈਲਥ ਮਿਨਿਸਟਰੀ ਆ ਉਹਨਾਂ ਨੇ ਪਿਛਲੇ ਮਹੀਨੇ ਕਿਹਾ ਕਿ ਜੈਲੇਟਿਨ ਬੇਸਡ ਕੈਪਸੂਲਸ, ਹੁਣ ਜਿਹੜੇ ਕੈਪਸੂਲਸ ਦੇ ਵਿੱਚ ਪਾਊਡਰ ਹੁੰਦਾ ਹੈ ਉਹ ਜੈਲੇਟਿਨ ਦੇ ਬਣੇ ਹੁੰਦੇ ਨੇ। ਤਾਂ ਜੈਲੇਟਿਨ ਜ਼ਾਹਰ ਹੈ ਕਿ ਬੋਨੀ ਮੈਟੀਰੀਅਲ ਔਰ ਹੋਰ ਬਹੁਤ ਸਾਰੇ ਕਿ ਜੋ ਉਹਦੇ 'ਚ ਕੈਮੀਕਲ ਵੀ ਯੂਜ਼ ਹੁੰਦੇ ਨੇ ਕਿਉਂਕਿ ਉਹਦੇ 'ਚ ਐਕਸਪਾਇਰੀ ਤੱਕ ਉਹ ਠੀਕ ਰਹੇ, ਉਹ ਕਰੈਕ ਨਾ ਹੋਏ, ਮੂੰਹ 'ਚ ਜਾਂਦਿਆਂ ਕਰੈਕ ਨਾ ਹੋਏ ਔਰ ਪਿਘਲ ਨਾ ਜਾਏ। ਸਮਰ ਜਾਂ ਵਿੰਟਰ, ਰੂਮ ਟੈਂਪਰੇਚਰ ਜਾਂ ਰੈਫਰੀਜਰੇਸ਼ਨ ਜਿਵੇਂ ਵੀ ਹੈ। ਸੋ ਉਹ ਬੜਾ ਹੁਣ ਦੁਨੀਆ 'ਚ 200 ਸਾਲ ਤੋਂ ਮੈਡੀਸਨਸ ਦੀ ਕਾਢ ਹੈ, ਜਦੋਂ ਕਿ 180 ਸਾਲ ਤੋਂ ਇਹ ਸਾਰਾ ਮੈਟੀਰੀਅਲ ਯੂਜ਼ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਹੁਣ ਹੋਣਾ ਕਿ ਕਿਉਂਕਿ ਜੈਲਾਟਿਨ 'ਚ ਬੋਨਸ ਦਾ ਕੁਝ ਇਸਤੇਮਾਲ ਹੁੰਦਾ ਹੈ ਵੀ ਅਸੀਂ ਸੈਲੂਲੋਇਡ ਬੇਸਡ ਕੈਪਸੂਲ ਬਣਾਈਏ, ਜਿਹੜੇ ਕਿ ਦਰਖਤਾਂ ਦੀ ਛਿੱਲ ਤੋਂ ਪੈਦਾ ਹੁੰਦੇ ਨੇ, ਵੀ ਉਹਦੇ ਤੇ ਅਸੀਂ ਇਹ ਕਰੀਏ। ਔਰ ਉਹਨਾਂ ਨੇ ਜਿਹੜਾ ਇੰਡੀਅਨ ਡਰੱਗ ਮੈਨੂਫੈਕਚਰਰਸ ਦੇ ਜਿਹੜੇ ਆਲਾ ਅਧਿਕਾਰੀ ਨੇ ਗੋਪਾਲ ਕ੍ਰਿਸ਼ਨ ਨੇ ਕਿਹਾ ਜੀ ਕਿ ਜਿਹੜੀ ਜਾਂਚ ਸਮਿਤੀ ਅਸੀਂ ਬਣਾਈ ਹੈ ਉਹ ਸਾਰੇ ਹੀ ਮਿਨਿਸਟਰੀ ਦੇ ਅਧਿਕਾਰੀਆਂ ਔਰ ਦੂਸਰੇ ਸਾਰਿਆਂ ਦੇ ਵਿੱਚ ਇੱਕ ਬੈਠਕ 25 ਤਰੀਕ ਨੂੰ ਦਿੱਲੀ ਦੇ ਵਿੱਚ ਇਸ ਸੰਬੰਧੀ ਹੋਈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੂੰ ਅਸੀਂ ਟਾਸਕ ਦਿੱਤੀ ਹੈ ਜਾਂਚ ਕਮੇਟੀ ਨੂੰ ਕਿ ਕੈਪਸੂਲ ਬਣਾਉਣ 'ਚ ਉਸ ਦੀ ਕੀਮਤ ਵਗੈਰਾ ਕੀ ਹੋਏਗੀ, ਇਸ ਬਾਰੇ ਸਾਨੂੰ ਰਿਪੋਰਟ ਦੇਣ। ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਸੈਲੂਲੋਜ਼ ਹੈ ਇਹ ਦਰਖਤਾਂ ਦੀ ਛਾਲ ਤੋਂ ਬਣਦੀ ਹੈ ਔਰ ਲੇਕਿਨ ਜਿਹੜੀ ਡਰੱਗ ਇੰਡਸਟਰੀ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਸੈਲੂਲੋਜ਼ ਦਾ ਇਸਤੇਮਾਲ ਹੈ ਨਾ ਸਿਰਫ ਖਰਚੀਲਾ ਹੋਏਗਾ, ਪਰ ਅਜੇ ਤੱਕ ਇਹਦੇ ਤੇ ਕੋਈ ਟੈਸਟ ਹੀ ਨਹੀਂ ਹੋਇਆ, ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਵੀ ਇਹ ਕੀ ਹੋਲਡ ਕਰੇਗਾ, ਕੀ ਬਣੇਗਾ ਔਰ ਕਿਸ ਤਰ੍ਹਾਂ ਇਹ ਹੋਏਗਾ। ਔਰ ਉਹਨਾਂ ਨੇ ਕਿਹਾ ਵੀ ਠੀਕ ਹੈ ਵਿਟਾਮਿਨ ਵਗੈਰਾ ਲਈ ਤੁਸੀਂ ਕੋਈ ਚੀਜ਼ ਇਦਾਂ ਦੇ ਇਸਤੇਮਾਲ ਕਰ ਲਓ, ਬਾਕੀ ਮੈਡੀਸਿਨਸ ਜਿਹੜੀ ਨੇ ਉਹਨਾਂ ਨੇ ਕਿਹਾ ਕੋਈ ਸਾਇੰਟੀਫਿਕ ਪ੍ਰੂਵ ਨਹੀਂ ਹੈ ਵੀ ਇਹ ਸੈਲੂਲੋਇਡ ਕਿੰਨਾ ਕਾਰਗਰ ਹੈ। ਔਰ ਇਹ ਵੀ ਨਹੀਂ ਪਤਾ ਵੀ ਈਵਨ ਸੈਲੂਲੋਇਡ ਜਿਹੜਾ ਉਹ ਵੀ ਟੋਟਲੀ ਵੈਜੀਟੇਸ਼ਨ ਬੇਸਡ ਹੈ ਜਾਂ ਉਹਦੇ 'ਚ ਵੀ ਕੁਝ ਇਸਤੇਮਾਲ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਸਟੈਂਡਰਡ ਮੋਨੋਗ੍ਰਾਫ ਹੈ ਫਾਰਮਾਕੋਪੀਆ ਦੁਨੀਆ 'ਚ ਉਹਦੇ 'ਚ ਕਿਤੇ ਸੈਲੂਲੋਇਡ ਦਾ ਜ਼ਿਕਰ ਨਹੀਂ ਹੈਗਾ। ਔਰ ਇਹ ਜਿਹੜਾ ਜੈਲਾਟਿਨ ਬੇਸਡ ਕੈਪਸੂਲ ਨੇ ਦੁਨੀਆ 'ਚ ਪਿਛਲੇ 185 ਸਾਲਾਂ ਤੋਂ ਇਸਤੇਮਾਲ ਹੁੰਦੇ ਨੇ ਔਰ ਜਿੰਨੇ ਦੁਨੀਆ ਦੇ ਵਿੱਚ ਕੈਪਸੂਲ ਮੁਹੱਈਆ ਹੁੰਦੇ ਨੇ 95% ਉਹਦਾ ਜਿਹੜਾ ਉਹ ਜੈਲਾਟਿਨ ਦੇ ਬੇਸ ਨਾਲ ਹੀ ਜਿਹੜਾ ਉਹਨਾਂ ਨੂੰ ਜਿਹੜਾ ਐਨਕੈਪਸੂਲ ਕੀਤਾ ਹੁੰਦਾ। ਔਰ ਇਹਦੇ 'ਚ ਉਹਨਾਂ ਨੇ ਲੇਕਿਨ ਉਹ ਕਹਿ ਰਹੇ ਨੇ ਜੀ ਡਾਕਟਰ ਅਗਰਵਾਲ ਦਾ ਵੀ ਔਰ ਮੇਨਕਾ ਗਾਂਧੀ ਨੇ ਵੀ ਇਹ ਕਿਹਾ ਕਿ ਜੀ ਇਹ ਜਿਹੜਾ ਲੋਕਾਂ ਦੀ ਧਾਰਮਿਕ ਆਸਥਾ ਇਹਦੇ ਨਾਲ ਜੁੜੀ ਹੋਈ ਹੈ ਔਰ ਅਸੀਂ ਇਹਨੂੰ ਜ਼ਰੂਰ ਕਰਾਂਗੇ। ਔਰ ਮੈਂ ਹੈਰਾਨ ਹੈ ਵੀ ਇਹ ਕੈਪਸੂਲਾਂ ਦੀ ਗੱਲ ਕਿਉਂ ਕਰਦੇ ਨੇ। ਪਹਿਲਾਂ ਤਾਂ ਵੈਕਸੀਨੇਸ਼ਨ ਵੱਲ ਜਾਣ, ਜੇ ਤੁਸੀਂ ਫਿਰ ਤਾਂ ਇਹਨਾਂ ਦੇ ਬੱਚੇ ਜਿਹੜੇ ਨੇ ਸਭ ਮਰ ਜਾਣੇ ਨੇ, ਕੋਈ ਪੋਲੀਓ ਨਾਲ ਮਰ ਜਾਣਾ, ਕੋਈ DPT ਨਾਲ ਮਰ ਜਾਣਾ, ਕੋਈ ਟੈਟਰਸ ਨਾਲ ਮਰ ਜਾਣਾ, ਕਿਉਂਕਿ ਜਿੰਨੀਆਂ ਵੈਕਸੀਨਸ ਤਿਆਰ ਹੁੰਦੀਆਂ ਨੇ ਲੱਗਦੀਆਂ ਉਹ ਤਾਂ ਕਿਵੇਂ ਉਹ ਇੱਕ ਲੰਬੀ ਪ੍ਰੋਸੈਸ ਹੈ। ਔਰ ਇਹਨਾਂ ਦੇ ਕਸੌਲੀ ਪਲਾਂਟ ਨੇ ਦੂਜੇ ਥਾਂ ਤੇ, ਉਹ ਘੋੜੇ ਦਾ ਬਲੱਡ ਉਹਦੇ 'ਚੋਂ ਕਿਵੇਂ ਜਿਹੜਾ ਉਹਦੇ 'ਚੋਂ ਸੀਰਮ ਕੱਢਿਆ ਜਾਂਦਾ ਹੈ, ਉਹਦੀ ਕੀ ਸਾਰੀਆਂ ਹੀ ਵੈਕਸੀਨੇਸ਼ਨ ਜਿਹੜੀਆਂ ਨੇ ਉਹ ਗੋਭੀ ਤੇ ਆਲੂਆਂ 'ਚੋਂ ਤਾਂ ਨਹੀਂ ਬਣਦੀਆਂ। ਹੁਣ ਜਾਂ ਤਾਂ ਗੋਭੀ 'ਚ ਕੋਈ ਟੀਕਾ ਲਾ ਕੇ ਕੁਝ ਕੱਢਣਗੇ, ਉਹ ਪੋਲੀਓ ਠੀਕ ਕਰ ਦੇਗਾ, ਜਿਵੇਂ ਜਿਹੜਾ ਹਾਥੀ ਦਾ ਸਿਰ ਬੰਦੇ ਤੇ ਲਾਉਣ ਦੀ ਇਹਨਾਂ ਦੇ ਕੋਲ ਸਾਇੰਸ ਸੀ, ਜਾਂ ਇਹਨਾਂ ਦੇ ਪਲਾਸਟਿਕ ਸਰਜਨ ਇਦਾਂ ਦੇ ਸੀ। ਮਤਲਬ ਇਹ ਮੋਦੀ ਨੇ ਖੁਦ ਸਾਇੰਸਦਾਨਾਂ ਦੇ ਇਕੱਠ 'ਚ ਕਿਹਾ ਕਿ ਦੇਖੋ
ਇਹ ਉਹ ਸਾਡੀ ਸਾਇੰਸ ਸੀ ਕਿ ਗਣੇਸ਼ ਜੀ ਦੇ ਉੱਤੇ ਹਾਥੀ ਦਾ ਸਿਰ ਲਾ ਦਿੱਤਾ। ਹੁਣ ਜੇ ਇਸ ਕਿਸਮ ਦੀ ਕੋਈ ਇਹ ਵੈਕਸੀਨੇਸ਼ਨ ਗੋਭੀ ਆਲੂ ਗਾਜਰਾਂ ਚੋਂ ਕੱਢਣਗੇ ਜਾਂ ਗਾਂ ਮੂਤਰ ਚੋਂ ਹੀ ਪਤਾ ਨਹੀਂ ਕੋਈ ਇਸ ਕਿਸਮ ਦਾ ਨਿਕਲ ਆਇਆ ਪਤਾ ਨਹੀਂ, ਪਰ ਇਹ ਤੁਸੀਂ ਦੇਖੋ ਵੀ ਕਿੱਧਰ ਨੂੰ ਲਿਜਾ ਰਹੇ ਨੇ। ਔਰ ਇਹ ਅਲਟੀਮੇਟਲੀ ਹੁਣ ਇਸ ਕਿਸਮ ਦੀ ਵਿਚਾਰਧਾਰਾ ਵਾਲੇ ਜਿਹੜੇ ਨੇ 1 ਬਿਲੀਅਨ 300 ਮਿਲੀਅਨ ਲੋਕ ਇਹਨਾਂ ਦੇ ਸ਼ਿਕੰਜੇ 'ਚ ਫਸੇ ਹੋਏ ਨੇ। ਔਰ ਕਿਸ ਕਦਰ ਇਹ ਜਾਲਪੁਣਾ ਔਰ ਦੂਜਾ, ਔਰ ਇਹ ਨਹੀਂ ਕਿ ਮਾਡਰਨ ਮੈਡੀਸਨ ਆ ਜਿੰਨੀਆਂ ਆਯੁਰਵੈਦਿਕ ਮੈਡੀਸਿਨਸ ਨੇ ਜੋ ਇਸ ਦਾ ਜਿਹਨੂੰ ਇਹ ਵੇਚ ਰਿਹਾ ਪਤੰਜਲੀ ਦੇ ਨਾਂ ਥੱਲੇ ਰਾਮਦੇਵ ਜੀ, ਉਹਨਾਂ ਬਹੁਤਿਆਂ ਦਾ ਬੇਸ ਜਿਹੜਾ ਉਹੀ ਕੋਈ ਹੱਡੀਆਂ ਦਾ ਚੂਰਾ, ਕੋਈ ਦੂਜਾ, ਕੋਈ ਜਾਨਵਰਾਂ ਦਾ ਮਾਸ, ਕੋਈ ਦੂਜੇ ਤੀਜੇ। ਚਰਕ ਸੰਹਿਤਾ ਪੜ੍ਹ ਲਓ, ਹੁਣ ਤਾਂ ਇਹ ਗਾਂ ਮਾਸ ਨੂੰ ਇਹਨਾਂ ਨੇ ਇਦਾਂ ਦਾ ਬਣਾ ਦਿੱਤਾ, ਉਹਦੇ 'ਚ ਉਹਨੇ ਹਰ ਕਿਸਮ ਦੇ ਮਾਸ ਦੇ ਗੁਣ ਦੋਸ਼ ਦਿੱਤੇ ਨੇ। ਔਰ ਜੇ ਗੁਣ ਦੋਸ਼ ਤੁਸੀਂ ਤਾਂ ਹੀ ਦਿੰਦੇ ਹੋ ਕਿ ਉਹਦਾ ਤੁਸੀਂ ਇਸਤੇਮਾਲ ਕਰਦੇ ਹੋ। ਉਹ ਭਾਵੇਂ ਯੱਗ ਉਹਦੇ 'ਚ ਗਾਂ ਮਾਸ ਕੀ ਹੈ, ਉਹਦੇ ਗੁਣ ਕੀ ਨੇ, ਦੋਸ਼ ਕੀ ਨੇ, ਹਿਰਣ ਦਾ ਕੀ ਹੈ, ਹਾਥੀ ਦਾ ਕੀ ਹੈ, ਘੋੜੇ ਦਾ ਕੀ ਹੈ, ਸਾਰਿਆਂ ਦਾ ਜਿਹੜਾ। ਔਰ ਇਹਨਾਂ ਦੀਆਂ ਆਪਣੀਆਂ ਦਵਾਈਆਂ ਦਾ ਬੇਸ ਜਿਹੜਾ ਉਹਦੇ ਨਾਲ ਵੀ ਉਹੀ ਕੁਝ ਜੁੜਿਆ ਹੋਇਆ। ਔਰ ਇਹਦੇ ਤੇ ਇਨਵੈਸਟੀਗੇਸ਼ਨ ਹੋਈ ਸੀ ਦੇ ਰਿਸ਼ੀਕੇਸ਼ ਪਲਾਂਟ ਦੇ ਉੱਤੇ, ਔਰ ਉਹ ਨਿਕਲਿਆ ਸੀ ਵੀ ਹੱਡੀਆਂ ਦੀਆਂ ਜਿਹੜੀਆਂ ਨੇ ਮਰੇ ਜਾਨਵਰਾਂ ਦੀਆਂ ਹੱਡੀਆਂ ਜਿਹੜੀਆਂ ਉਹਨਾਂ ਦਾ ਚੂਰਾ ਘੋਟ ਕੇ ਪਾਇਆ ਹੋਇਆ। ਹੁਣ ਇਹ ਸਾਰਾ ਲੇਕਿਨ ਕਿਉਂਕਿ ਇਸ ਵੇਲੇ ਇਹਨਾਂ ਦੇ ਹੱਥ 'ਚ ਪਾਵਰ ਹੈ ਔਰ ਇਹਨਾਂ ਨੇ ਉਹ ਹਿੰਦੂਕਰਨ ਦੇ ਨਾਂ ਥੱਲੇ ਜਿਹੜਾ ਇਸ ਕਿਸਮ ਦਾ ਜਾਲਪੁਣਾ ਔਰ ਇਸ ਕਿਸਮ ਦੀ ਜਿਹੜੀ ਹੈ ਉਹ ਕੀ ਚੱਲ ਰਿਹਾ। ਔਰ ਵੱਡਾ ਹਿੱਸਾ ਸਾਡਾ, ਔਰ ਜਦੋਂ ਅਸੀਂ ਕਹਿੰਦੇ ਵੀ ਅਸੀਂ ਇਹਨਾਂ ਤੋਂ ਆਜ਼ਾਦੀ ਲੈਣੀ ਹੈ, ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ, ਜੇ ਤਾਂ ਹੁਣ ਅਸੀਂ ਇਸ ਕਿਸਮ ਦੇ ਸਿਸਟਮ 'ਚ ਹੀ ਰਹਿਣਾ ਫਿਰ ਤਾਂ ਰੱਬ ਰੱਖ ਹੈ। ਅਦਰਵਾਈਜ਼ ਇਹ ਜਿਹੜਾ ਜਿਸ ਪਾਸੇ ਜਾ ਰਹੇ ਨੇ ਇਹ ਟੋਟਲ ਤਬਾਹੀ ਦਾ ਰਸਤਾ ਹੈ। ਬਿਲਕੁਲ ਡਾਕਟਰ ਸਾਹਿਬ, ਥੋੜਾ ਬ੍ਰੇਕ। व्यूअर्स तो सर ना इस तरह बने रहना, मिलते हैं आफ्टर दिस शॉर्ट ब्रेक।